ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ ਅਪਡੇਟ ਅਮਰੀਕਾ ਸ਼ਾਮ ਦਾ ਬੁਲੇਟਿਨ ਲੈ ਕੇ ਹਾਜ਼ਰ ਹਾਂ। ਅੱਜ 29 ਜਨਵਰੀ ਦਿਨ ਸ਼ੁੱਕਰਵਾਰ ਨੂੰ ਜੁੜ ਚੁੱਕੇ ਨੇ ਇਸ ਟਾਈਮ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਜਨਵਰੀ ਦੀ 29 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਜਿਹੜਾ ਆ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 4082722500। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਨਾਗਰਾ ਸੈਕਰਾਮੈਂਟੋ, ਰਾਜਪਾਲ ਸਿੰਘ ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਮੇਜਰ ਸਿੰਘ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ, ਸੰਧੂ ਪਰਿਵਾਰ ਫਰੀਮਾਰਟ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਰਣਜੀਤ ਸਿੰਘ ਫਰੈਜ਼ਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕਹਿੰਦੇ ਪਈ, ਜਿਸ ਤਰ੍ਹਾਂ ਸਭ ਤੋਂ ਪਹਿਲਾਂ ਮਿਚ ਮਕੌਨਲ ਜਿਹੜੇ ਆ ਉਹ ਕਹਿੰਦੇ ਸੀ ਵੀ ਜਿਸ ਤਰ੍ਹਾਂ ਟਰੰਪ ਸਰਕਾਰ ਵੇਲੇ ਜਿਹੜਾ ਇੰਸੁਰੈਕਸ਼ਨ ਹੋਇਆ ਸੀ ਜਨਵਰੀ 6 ਨੂੰ, ਉੱਥੇ ਲੋਕਾਂ ਨੇ ਅਟੈਕ ਕੀਤਾ ਸੀ ਤੇ ਉਹਦੇ ਸੰਬੰਧ ਦੇ ਵਿੱਚ ਜੇ ਉਹਨਾਂ ਦੀ ਇੰਪੀਚਮੈਂਟ ਹੁੰਦੀ ਹੈਗੀ ਆ ਤੇ ਮੈਂ ਉਹਦੇ ਹੱਕ ਦੇ ਵਿੱਚ ਹੋਊਂਗਾ। ਤੇ ਪਰ ਪਿਛਲੇ ਦਿਨਾਂ ਦੇ ਵਿੱਚ ਸੈਨੇਟਰ ਰੈਂਡ ਪਾਲ ਨੇ ਜਿਹੜਾ ਮੋਸ਼ਨ ਸੀਗਾ ਉਹ ਇੱਕ ਲੈ ਕੇ ਆਏ ਸੀ ਵੀ ਜਿਹੜੀ ਇੰਪੀਚਮੈਂਟ ਵਾਲਾ ਮੋਸ਼ਨ ਆਉਣਾ ਹੀ ਨਹੀਂ ਚਾਹੀਦਾ ਸੈਨੇਟ ਦੇ ਵਿੱਚ। ਪਈ ਜਿਹੜੇ ਆ ਉਹ ਹੁਣ ਪ੍ਰੈਜ਼ੀਡੈਂਟ ਟਰੰਪ ਇਸ ਟਾਈਮ ਦੇ ਉੱਤੇ ਉਹ ਪ੍ਰੈਜ਼ੀਡੈਂਟ ਨਹੀਂ ਹੈਗੇ ਤੇ ਸਿਰਫ 5 ਜਿਹੜੇ ਸੈਨੇਟਰਸ ਹੈਗੇ ਆ ਰਿਪਬਲਿਕਨ ਪਾਰਟੀ ਦੇ, ਉਹਨਾਂ ਨੇ ਜਿਹੜਾ ਡੈਮੋਕ੍ਰੇਟਸ ਦਾ ਸਾਥ ਦਿੱਤਾ ਸੀ। ਤੇ ਹੁਣ ਉਹਦੇ ਸੰਬੰਧ ਦੇ ਵਿੱਚ ਸੂਜ਼ਨ ਕਾਲਨ ਜਿਹੜੇ ਮੇਨ ਤੋਂ ਰਿਪਬਲਿਕਨ ਹੈਗੇ ਆ, 5 ਵਿੱਚੋਂ ਇੱਕ ਸੀਗੇ ਜਿਨ੍ਹਾਂ ਨੇ ਵੋਟ ਪਾਈ ਸੀ ਇੰਪੀਚ ਕਰਨ ਦੇ ਮੋਸ਼ਨ ਦੇ ਜਿਹੜਾ ਅਗੇਂਸਟ। ਉਹਨਾਂ ਨੇ ਇਹ ਕਿਹਾ ਵੀ ਜੇ ਤੁਸੀਂ ਮੈਥ ਕਰੋ ਤੇ ਲੱਗਦਾ ਨਹੀਂ ਹੈ ਵੀ ਪ੍ਰੈਜ਼ੀਡੈਂਟ ਟਰੰਪ ਨੂੰ ਇੰਪੀਚ ਕੀਤਾ ਜਾ ਸਕਦਾ ਆ। ਤੇ ਈਵਨ ਜਿਹੜੇ ਮਿਚ ਮਕੌਨਲ ਆ ਹੁਣ ਉਹ ਵੀ ਆਪਣੀ ਜਿਹੜੀ ਆ ਹੱਥ ਆ ਉਹ ਪਿੱਛੇ ਨੂੰ ਖਿੱਚਦੇ ਨਜ਼ਰ ਆ ਰਹੇ ਹੈਗੇ ਆ। ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ, ਬ੍ਰਾਇਨ ਸਿਕਨਿਕ ਜਿਹੜੇ ਇਸੇ ਹੀ ਬਗਾਵਤ ਦੇ ਵਿੱਚ, ਦੰਗੇ ਹਿੰਸਾ ਦੇ ਵਿੱਚ ਕੈਪੀਟਲ ਪੁਲਿਸ ਦਾ ਅਫਸਰ ਜਿਨ੍ਹਾਂ ਦੀ ਮੌਤ ਹੋਈ ਸੀ, ਉਹਨਾਂ ਨੂੰ ਕਹਿੰਦੇ ਆ ਹੁਣ ਰਟੋਂਡਾ ਦੇ ਵਿੱਚ ਜਿਹੜਾ ਉਹ ਉਹਨਾਂ ਦੀ ਅੰਤਿਮ ਜਿਹੜੀ ਕਹਿ ਲਓ ਵੀ ਦੇਹ ਹੈਗੀ ਆ, ਉਸ ਨੂੰ ਜਿਹੜਾ ਉਹ ਰੱਖਿਆ ਜਾਵੇਗਾ। ਸੋ ਉਸ ਟਾਈਮ ਦੇ ਉੱਤੇ ਵੀ ਇਹੀ ਜਿਹੜਾ ਉਹ ਕਿਹਾ ਗਿਆ ਸੀਗਾ ਵੀ ਇਹਨਾਂ ਦੀ ਜਿਹੜੀ ਬਹਾਦਰਤਾ ਆ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੇ ਇਹਨਾਂ ਨੂੰ ਇਸ ਥਾਂ ਦੇ ਉੱਤੇ ਜਿਹੜਾ ਉਹ ਰੱਖਿਆ ਜਾਵੇਗਾ। US ਕਾਂਗਰਸ ਨੇ ਇਸ ਦੇ ਵਿੱਚ ਕਾਫੀ ਜਿਹੜਾ ਉਹ ਦੁੱਖ ਜ਼ਾਹਰ ਕੀਤਾ ਸੀ। ਇਸ ਦੇ ਨਾਲ ਹਰਜੋਤ ਸਿੰਘ ਜੀ ਇਹਨਾਂ ਦੀ ਤਾਂ ਉਦੋਂ ਹੀ ਮੌਤ ਹੋ ਗਈ ਸੀ। 2 ਜਿਹੜੇ ਹੋਰ ਪੁਲਿਸ ਵਾਲਿਆਂ ਨੇ ਇਸ ਤੋਂ ਬਾਅਦ ਦੇ ਵਿੱਚ ਖੁਦਕੁਸ਼ੀ ਵੀ ਜਿਹੜੀ ਉਹ ਕਰ ਲਈ ਹੈਗੀ ਆ। ਸੋ ਇਹ ਵੀ ਇੱਕ ਨਵੀਂ ਜਿਹੜੀ ਸਮੱਸਿਆ ਜਿਹੜੀ ਉਹ ਆਈ ਹੈਗੀ ਆ। ਕੈਪੀਟਲ ਪੁਲਿਸ ਦੇ ਇਸ ਟਾਈਮ ਜਿਹੜੇ ਐਕਟਿੰਗ ਚੀਫ ਹੈਗੀ ਆ ਜੋਗੀ ਨੰਦਾ, ਉਹਨਾਂ ਨੇ ਇਸ ਚੀਜ਼ ਨੂੰ ਮੰਨਿਆ ਵੀ ਕੈਪੀਟਲ ਪੁਲਿਸ ਦੇ ਕੋਲੋਂ ਉਸ ਦਿਨ ਕਾਫੀ ਕੋਤਾਹੀਆਂ ਜਿਹੜੀਆਂ ਆ ਉਹ ਰਹਿ ਗਈਆਂ। ਉਹਨਾਂ ਨੇ ਇਸ ਨੂੰ ਜਿਹੜਾ ਆ ਪੂਰੀ ਤਰੀਕੇ ਦੇ ਨਾਲ ਕਹਿ ਲਓ ਵੀ ਇਹ ਜਿਹੜੀ ਹਿੰਸਾ ਹੋ ਸਕਦੀ ਸੀਗੀ ਉਸ ਨੂੰ ਜਿਹੜਾ ਉਹਨਾਂ ਨੇ ਸਹੀ ਤਰੀਕੇ ਦੇ ਨਾਲ ਜਿਹੜਾ ਆ ਉਹ ਨਹੀਂ ਦੇਖਿਆ ਸੀਗਾ। ਸੋ ਇਹਨਾਂ ਨੂੰ ਹੁਣ ਜਿਹੜਾ ਰੋਟੰਡਾ ਦੇ ਵਿੱਚ ਉੱਥੇ ਰੱਖਿਆ ਜਾਵੇਗਾ ਇਹਨਾਂ ਦੀ ਦੇਹ ਨੂੰ। ਜੀ ਅਗਲੀ ਖਬਰ ਵੱਲ ਚਲੀਏ। ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਆ, ਉਹਨਾਂ ਨੇ ਅੱਜ ਸਿਗਨਲ ਕੀਤਾ ਆ ਵੀ ਜਿਹੜੇ ਸੈਨੇਟ ਡੈਮੋਕ੍ਰੇਟਸ ਹੈਗੇ ਆ ਉਹ ਕੋਵਿਡ ਰਿਲੀਫ ਜਿਹੜਾ ਨਵਾਂ ਪੈਕੇਜ ਹੈਗਾ $1.9 ਟ੍ਰਿਲੀਅਨ ਦਾ, ਉਸ ਨੂੰ ਪਾਸ ਕਰ ਸਕਦੇ ਆ GOP ਦੀ ਸਪੋਰਟ ਤੋਂ ਬਿਨਾਂ। ਈਵਨ ਦੋ ਉਹ ਆਪਣੇ ਜਦੋਂ ਸਹੁੰ ਚੁੱਕ ਸਮਾਗਮ ਵੀ ਸੀ ਉਹ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਮੈਂ ਪ੍ਰੈਜ਼ੀਡੈਂਟ ਸਾਰਿਆਂ ਦਾ ਰਲ ਕੇ ਚੱਲਾਂਗੇ। ਤੇ ਪਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਪੈਕੇਜ ਹੈਗਾ ਇਸ ਨੂੰ
ਨੋ ਮੈਟਰ ਵਟ ਆਪਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਪਾਸ ਕਰਨਾ ਪੈਣਾ ਆ। ਪਰ ਜਿਹੜੇ ਰਿਪਬਲਿਕਨਸ ਆ ਉਹ ਇਸ ਐਡੇ ਵੱਡੇ ਪੈਕੇਜ ਦੇ ਹੱਕ ਦੇ ਵਿੱਚ ਨਹੀਂ। ਜਿਹੜੇ ਰਿਪਬਲਿਕਨਸ ਸਪੋਰਟ ਵੀ ਕਰ ਰਹੇ ਹੈਗੇ ਆ ਇਸ ਰਿਲੀਫ ਪੈਕੇਜ ਨੂੰ, ਉਹਦੇ ਵਿੱਚ ਜਿਹੜਾ ਅਮਾਊਂਟ ਆ ਉਹ ਕਾਫੀ ਘਟਾਉਣਾ ਚਾਹੁੰਦੇ ਹੈਗੇ ਆ। ਸੋ ਲੱਗਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ, ਜਿਸ ਤਰ੍ਹਾਂ ਆਪਾਂ ਦੱਸਦੇ ਰਹੇ ਹਾਂ ਵੀ ਮੈਜੋਰਟੀ ਪਾਸ ਹੋਣ ਲਈ 60 ਵੋਟਾਂ ਚਾਹੀਦੀਆਂ ਹੁੰਦੀਆਂ, ਨਹੀਂ ਤਾਂ ਜਿਹੜਾ ਆ ਜਿਹੜਾ ਸੈਨੇਟ 'ਚ 50 ਇਹਨਾਂ ਦੇ ਹੈਗੇ ਹੀ ਆ ਸੈਨੇਟਰਸ, ਤੇ ਇੱਕ ਵੋਟ ਜਿਹੜੀ ਆ ਉਹ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਵੱਲੋਂ ਪਾ ਕੇ ਤੇ ਇਸ ਨੂੰ ਪਾਸ ਕੀਤਾ ਜਾ ਸਕਦਾ ਹੈਗਾ। ਸੋ ਉਹ ਕਹਿੰਦੇ ਵੀ ਜੇ ਨਹੀਂ ਵੀ ਹੋਊਗਾ ਤੇ ਅਸੀਂ ਆਪਣੇ ਜ਼ੋਰ ਦੇ ਉੱਤੇ ਪਾਸ ਕਰਾਂਗੇ ਤੇ ਬਾਅਦ ਦੇ ਵਿੱਚ ਫਿਰ ਰੀਕੌਂਸੀਲੇਸ਼ਨ ਜਿਹੜੀ ਆ ਰਿਪਬਲਿਕਨਸ ਦੇ ਨਾਲ ਕਰ ਲਵਾਂਗੇ। ਜੀ ਸੋ ਅੱਜ ਟ੍ਰੈਜਰੀ ਸਕੱਤਰ ਜਿਹੜੇ ਆ ਜੈਨਟ ਯੈਲਨ, ਉਹਨਾਂ ਨੇ ਤੇ ਰਾਸ਼ਟਰਪਤੀ ਬਾਈਡਨ ਆ, ਉਹਨਾਂ ਦੋਨਾਂ ਨੇ ਇਸ ਨੂੰ ਜਲਦੀ ਪਾਸ ਕਰਨ ਦੇ ਲਈ ਜਿਹੜੀ ਆ ਉਹ ਆਖੀ ਹੈਗੀ ਆ। ਜਿਹੜੇ ਰਾਸ਼ਟਰਪਤੀ ਬਾਈਡਨ ਆ ਉਹ ਅੱਜ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਜਿਹੜੇ ਆ ਉਸ ਦੇ ਵਿੱਚ ਵੀ ਗਏ। ਉੱਥੇ ਉਹਨਾਂ ਨੇ ਜਿਹੜੇ ਫੱਟੜ ਹੋਏ ਟਰੂਪਸ ਆ ਉਹਨਾਂ ਦਾ ਹਾਲ ਚਾਲ ਕਹਿੰਦੇ ਆ ਉਹ ਪਤਾ ਕੀਤਾ। ਕਹਿੰਦੇ ਵੀ ਜਦੋਂ ਤੋਂ ਇਹਨਾਂ ਨੇ ਆਫਿਸ ਸਾਂਭਿਆ ਹੈਗਾ, ਇਹਨਾਂ ਦਾ ਪਹਿਲਾ ਟ੍ਰਿਪ ਹੈਗਾ ਆ ਇਸ ਹਸਪਤਾਲ ਦੇ ਵਿੱਚ। ਰਾਸ਼ਟਰਪਤੀ ਟਰੰਪ ਕੁਛ ਸਮਾਂ ਪਹਿਲਾਂ ਅਕਤੂਬਰ ਦੇ ਵਿੱਚ ਤਕਰੀਬਨ ਜਦੋਂ ਉਹਨਾਂ ਨੂੰ ਕਰੋਨਾ ਵਾਇਰਸ ਹੋਇਆ ਸੀ, ਉਦੋਂ ਇਸੇ ਹੀ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਹੋਇਆ ਸੀ। ਜੀ, ਅਗਲੀ ਖਬਰ ਨਿਊਯਾਰਕ ਤੋਂ ਆ ਰਹੀ ਆ ਤੇ ਨਿਊਯਾਰਕ ਦੇ ਜਿਹੜੇ ਗਵਰਨਰ ਹੈਗੇ ਆ ਕੁਮੋ, ਉਹਨਾਂ ਨੇ ਇਹ ਕਿਹਾ ਆ ਵੀ ਹੁਣ ਨਿਊਯਾਰਕ ਦੇ ਵਿੱਚ ਫਰਵਰੀ 14 ਤੋਂ ਜਿਹੜੇ ਰੈਸਟੋਰੈਂਟਸ ਆ ਉਹ ਖੁੱਲ ਸਕਦੇ ਆ ਇਨਡੋਰ ਡਾਈਨਿੰਗ ਦੇ ਵਾਸਤੇ ਵੀ, ਪਰ ਕਪੈਸਿਟੀ ਜਿਹੜੀ ਆ ਉਹ ਲਿਮਟਿਡ ਹੋਊਗੀ। ਪਿਛਲੇ ਦਸੰਬਰ 14 ਨੂੰ ਜਿਹੜੇ ਆ ਰੈਸਟੋਰੈਂਟਸ ਦੇ ਨੂੰ ਜਿਹੜਾ ਆ ਇਨਡੋਰ ਡਾਈਨਿੰਗ ਵਾਸਤੇ ਕਲੋਜ਼ ਕਰ ਦਿੱਤਾ ਗਿਆ ਸੀ। ਤੇ ਇਹ ਵੀ ਨਾਲ ਉਹਨਾਂ ਨੇ ਇਹ ਕਿਹਾ ਵੀ ਮਾਰਚ 15 ਤੋਂ ਜਿਹੜੀਆਂ ਵੈਡਿੰਗ ਸੈਰੇਮਨੀਜ਼ ਆ ਉਹਨਾਂ ਦੇ ਲਈ ਵੀ ਜਿਹੜੇ ਆ ਕੁਛ ਖੁੱਲ੍ਹ ਦਿੱਤੀ ਜਾਊਗੀ। ਸੋ ਇਨਡੋਰ ਡਾਈਨਿੰਗ ਸਿਰਫ 25% ਜਿਹੜੀ ਕਪੈਸਿਟੀ ਆ ਉਹਦੇ ਉੱਤੇ ਜਿਹੜਾ ਉਸ ਨੂੰ ਰੱਖਿਆ ਜਾਊਗਾ। ਤੇ ਦੂਸਰਾ ਪਿਛਲੇ ਦਿਨਾਂ ਤੋਂ ਜਿਹੜੇ ਸੀਨੀਅਰ ਸਿਟੀਜ਼ਨਸ ਆ ਉਹਨਾਂ ਦੀ ਮੌਤ ਨੂੰ ਲੈ ਕੇ ਜਿਹੜਾ ਕਾਫੀ ਇਸ਼ੂ ਜਿਹੜਾ ਨਿਊਯਾਰਕ ਦੇ ਗਵਰਨਰ ਤੇ ਬਣਿਆ ਆ ਵੀ ਉਹਨਾਂ ਨੇ 50% ਦੇ ਕਰੀਬ ਜਿਹੜੀਆਂ ਮੌਤਾਂ ਹੋਈਆਂ ਉਹਨਾਂ ਨੂੰ ਘੱਟ ਜਿਹੜਾ ਦੱਸਿਆ ਗਿਆ ਸੀ। ਸੋ ਉਸ ਨੂੰ ਲੈ ਕੇ ਕਈ ਜਿਹੜੇ ਨਿਊਯਾਰਕ ਸਟੇਟ ਦੇ ਰਿਪਬਲਿਕਨ ਜਿਹੜੇ ਸੈਨੇਟਰਸ ਆ, ਸਟੇਟ ਦੇ ਸੈਨੇਟਰ, ਤੇ ਉਹ ਕਹਿ ਰਹੇ ਆ ਵੀ ਜਿਹੜਾ ਗਵਰਨਰ ਆ ਇਸ ਨੂੰ ਜਿਹੜਾ ਆ ਰਿਜ਼ਾਈਨ ਕਰਨਾ ਚਾਹੀਦਾ ਹੈਗਾ। ਕਹਿੰਦੇ ਵੀ 50% ਦੇ ਕਰੀਬ ਜਿਹੜੀਆਂ 56% ਜਿਹੜੀਆਂ ਮੌਤਾਂ ਨਰਸਿੰਗ ਹੋਮਸ 'ਚ ਹੋਈਆਂ ਸੀਆਂ, 62 ਦੇ ਕਰੀਬ ਨਰਸਿੰਗ ਹੋਮਸ, ਉਹਨਾਂ ਦੀ ਗਿਣਤੀ ਜ਼ਿਆਦਾ ਸੀ, ਪਰ ਇਹਨਾਂ ਨੇ ਐਡਮਿਨਿਸਟ੍ਰੇਸ਼ਨ ਨੇ ਘੱਟ ਦੱਸੀ ਹੈਗੀ ਆ। ਜੀ, ਉਧਰ ਇੱਥੇ ਦੀ ਜਿਹੜੀ ਖਬਰ ਆ ਤੇ ਕਹਿੰਦੇ ਵੀ ਉੱਥੇ ਹੁਣ ਵਿਆਹ ਰਿਸੈਪਸ਼ਨ ਦੇ ਲਈ ਇਹਨਾਂ ਨੇ ਖੁੱਲ੍ਹ ਦੇਣੀ ਆ। 150 ਲੋਕਾਂ ਤੱਕ ਕਹਿੰਦੇ ਆ ਵਿਆਹ ਸ਼ਾਦੀ ਵਾਲੀ ਜਿਹੜੀ ਪਾਰਟੀ ਆ ਉਹ ਹੋ ਸਕੇਗੀ, ਬਸ਼ਰਤੇ ਜਿਹੜੇ ਲੋਕ ਉੱਥੇ ਆ ਰਹੇ ਆ ਉਹ ਟੈਸਟ ਹੋਏ ਹੋਣ। ਸੋ ਇਹ ਇਹਨਾਂ ਨੇ ਇੱਕ ਹੋਰ ਖੁੱਲ੍ਹ ਇਸ ਚੀਜ਼ ਦੇ ਵੱਲ ਦੇਣ ਨੂੰ ਆਗਿਆ ਜਿਹੜੀ ਉਹ ਦੇ ਦਿੱਤੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਿਪਰੈਜ਼ੈਂਟੇਟਿਵ ਜਿਹੜੀ ਮਾਰਜਰੀ ਗ੍ਰੀਨ ਆ, ਜਿਹੜੀ ਪਿਛਲੇ ਦਿਨਾਂ ਦੇ ਵਿੱਚ ਕਾਫੀ ਵਿਵਾਦਾਂ ਦੇ ਵਿੱਚ ਆ, ਉਸ ਦੀ ਨਾਲ ਦੀ ਹੀ ਕਹਿ ਲਓ ਲੈਜਿਸਲੇਟਰ ਹੈਗੀ ਰਿਪਰੈਜ਼ੈਂਟੇਟਿਵ ਕੋਰੀ ਬੁਸ਼, ਇਹ ਡੈਮੋਕ੍ਰੇਟ ਪਾਰਟੀ ਤੋਂ ਆ। ਇਸ ਦੇ ਨਾਲ ਹੀ ਉਸ ਦਾ ਕਹਿੰਦੇ ਦਫ਼ਤਰ ਸੀਗਾ ਕੈਪੀਟਲ ਦੇ ਵਿੱਚ, ਤੇ ਇਹ ਰਿਪਰੈਜ਼ੈਂਟੇਟਿਵ ਕੋਰੀ ਬੁਸ਼ ਆ ਉਸਨੇ ਆਪਣੀ ਜਿਹੜਾ ਆਫਿਸ ਆ ਉਸ ਨੂੰ ਗ੍ਰੀਨ ਦੇ ਨਾਲੋਂ ਲਾਗੋਂ ਜਿਹੜਾ ਆ ਉਹ ਮੂਵ ਕਰ ਦਿੱਤਾ ਆ। MSNBC ਦੇ ਨਾਲ ਗੱਲਬਾਤ ਕਰਦੇ ਹੋਏ ਉਸਨੇ ਕਿਹਾ ਵੀ ਮੈਂ ਆਪਣੇ ਆਫਿਸ ਨੂੰ ਇਸ ਕਰਕੇ ਜਿਹੜਾ ਉੱਥੋਂ ਮੂਵ ਕਰਨਾ ਚਾਹੁੰਦੀ ਹਾਂ ਵੀ ਮੇਰੀ ਟੀਮ ਦੇ ਡਿਜ਼ਰਵ ਬੈਟਰ। ਤੇ ਕਹਿੰਦੇ ਵੀ ਜਿਹੜੇ ਵਾਈਟ ਸੁਪਰਮੇਸਿਸਟ ਇਨ ਕਾਂਗਰਸ ਆ, ਜਿਹੜੀ ਮਾਰਜਰੀ ਗ੍ਰੀਨ ਆ ਜਾਂ ਹੋਰ ਜਿਹੜੇ ਆ, ਉਹਨਾਂ ਦੇ ਲਾਗੇ ਅਸੀਂ ਜਿਹੜਾ ਉਹ ਨਹੀਂ ਰਹਿਣਾ ਚਾਹੁੰਦੇ ਹੈਗੇ। ਮਾਰਜਰੀ ਗ੍ਰੀਨ ਨੇ ਹੋਰ ਵੀ ਕਈ ਜਿਹੜੀਆਂ ਪਹਿਲਾਂ ਵੀ ਕੌਨਸਪੀਰੇਸੀ ਥਿਊਰੀਜ਼ ਆ ਉਸ ਨੂੰ ਅੱਗੇ ਜਿਹੜਾ ਉਹ ਪੇਸ਼ ਕੀਤਾ ਆ। QAnon ਤੇ ਐਂਟੀ ਸਮੈਟਿਕ ਰੇਸਿਸਟ ਰਿਮਾਰਕਸ ਜਿਹੜੇ ਆ ਉਹ ਕਾਫੀ ਮਾਰਜਰੀ ਗ੍ਰੀਨ ਦੇ ਦੁਆਰਾ ਪਿਛਲੇ ਕਈ ਦਿਨਾਂ ਦੇ ਵਿੱਚ ਦਿੱਤੇ ਗਏ ਨੇ।
ਜੀ। ਅਗਲੀ ਖਬਰ ਸਿਆਟਲ ਤੋਂ ਆ ਰਹੀ ਹੈ, ਜਿੱਥੇ ਕਿ ਕਹਿੰਦੇ ਪਏ 100 ਦੀ ਗਿਣਤੀ ਵਿੱਚ ਲੋਕ ਸਵੀਡਿਸ਼ ਮੈਡੀਕਲ ਸੈਂਟਰ ਜਿਹੜਾ ਹੈਗਾ ਤੇ ਯੂਨੀਵਰਸਿਟੀ ਆਫ ਵਾਸ਼ਿੰਗਟਨ ਦਾ, ਤੇ ਉੱਥੇ ਅੱਧੀ ਰਾਤ ਨੂੰ ਜਿਹੜੇ ਆ ਲਾਈਨਾਂ 'ਚ ਲੱਗ ਗਏ ਤਾਂ ਕਿ ਜਿਹੜਾ ਆਪਣਾ ਵੈਕਸੀਨ ਆ ਕਰੋਨਾ ਦਾ ਉਹ ਲਵਾਇਆ ਜਾ ਸਕੇ। ਕਹਿੰਦੇ ਵੀ ਉੱਥੇ ਇੱਕ ਤਰ੍ਹਾਂ ਨਾਲ ਐਮਰਜੈਂਸੀ ਆ ਗਈ ਸੀ, ਫਰੀਜ਼ਰ ਫੇਲਰ ਹੋ ਗਿਆ ਸੀ ਇੱਕ ਹਸਪਤਾਲ 'ਚ, ਜਿਹਦੇ ਨਾਲ 1600 ਦੇ ਕਰੀਬ ਜਿਹੜੀਆਂ ਮੋਡਰਨਾ ਵੈਕਸੀਨ ਦੀਆਂ ਡੋਜ਼ਸ ਆ ਉਹ ਬੇਸਡ ਹੋ ਗਈਆਂ। ਸੋ ਇਹ ਜਿਹੜਾ ਯੂਨੀਵਰਸਿਟੀ ਆਫ ਵਾਸ਼ਿੰਗਟਨ ਤੇ ਸਵੀਡਿਸ਼ ਮੈਡੀਕਲ ਸੈਂਟਰ ਜਿਹੜਾ ਸਿਆਟਲ ਆ ਉੱਥੇ ਵਾਪਰਿਆ ਜੀ। ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ, ਜੌਨਸਨ ਐਂਡ ਜੌਨਸਨ ਨੇ ਆਪਣੀ ਜਿਹੜੀ ਕੋਵਿਡ-19 ਦੀ ਵੈਕਸੀਨ ਆ ਉਸ ਦੀ ਜਿਹੜੀ ਪ੍ਰਭਾਵਸ਼ਾਲਤਾ ਆ ਉਸ ਦੇ ਬਾਰੇ ਅੱਜ ਐਲਾਨ ਕੀਤਾ ਆ। ਉਹਨਾਂ ਨੇ ਕਿਹਾ ਵੀ ਜਿਹੜੇ ਸਵੀਅਰ ਕੇਸਿਸ ਦੇ ਵਿੱਚ ਇਹਨਾਂ ਦੀ ਇਹ ਜਿਹੜੀ ਵੈਕਸੀਨ ਆ ਉਹ 85% ਜਿਹੜੀ ਆ ਉਹ ਕਾਰਗਰ ਸਾਬਤ ਹੋਈ ਆ। ਸੋ ਇਹ ਹੁਣ ਇੱਕ ਨਵੀਂ ਵੈਕਸੀਨ ਆਪਾਂ ਕਹਿ ਸਕਦੇ ਹਾਂ ਵੀ ਜਿਸ ਦੀ ਪ੍ਰਭਾਵਸ਼ਾਲਤਾ ਜਿਹੜੀ ਆ ਉਹ 85% ਜਾਂ ਉਸ ਤੋਂ ਉੱਤੇ ਜਿਹੜੀ ਉਹ ਦਿਖਾਈ ਦੇ ਰਹੀ ਹੈਗੀ ਆ। ਆਲਰੇਡੀ ਫਾਈਜ਼ਰ, ਬਾਇਓਨਟੈਕ ਤੇ ਮੋਡਰਨਾ ਦੀ ਜਿਹੜੀ ਵੈਕਸੀਨਸ ਆ ਕੋਵਿਡ-19 ਨੂੰ ਜਿਹੜਾ ਆ ਉਸ ਦੇ ਪ੍ਰਭਾਵ ਨੂੰ ਘਟਾਉਣ ਦੇ ਲਈ ਜਾਂ ਉਸ ਤੋਂ ਬਚਾਉਣ ਦੇ ਲਈ 95% ਤੱਕ ਜਿਹੜੀਆਂ ਪ੍ਰਭਾਵਸ਼ਾਲਤਾ ਜਿਹੜੀ ਉਸ ਦੀ ਦੱਸੀ ਗਈ ਆ। ਸੋ ਇਹ ਹੁਣ ਦੇਖਣਾ ਹੋਊਗਾ ਵੀ ਇਹਨਾਂ ਦੀ ਜਿਹੜੀ ਜੌਨਸਨ ਐਂਡ ਜੌਨਸਨ ਦੀ ਜਿਹੜੀ ਵੈਕਸੀਨ ਆ ਇਹ ਨਾਲੇ ਸਿੰਗਲ ਸ਼ਾਟ ਵੈਕਸੀਨ ਆ। ਇਹ ਹੋਰ ਵੀ ਜਿਹੜੀ ਚੰਗੀ ਗੱਲ ਆ, 2-2 ਟੀਕੇ ਨਹੀਂ ਇਸ ਦੇ ਜਿਹੜੇ ਹੋਣਗੇ, ਇੱਕ ਟੀਕਾ ਹੀ ਜਿਹੜਾ ਹੋਊਗਾ। ਇਹਦੇ ਨਾਲ ਇਹ ਆ ਵੀ ਜਲਦੀ ਲੋਕਾਂ ਨੂੰ ਵੈਕਸੀਨੇਟ ਪੂਰਨ ਤੌਰ ਦੇ ਉੱਤੇ ਜਿਹੜਾ ਉਹ ਕੀਤਾ ਜਾ ਸਕੇਗਾ। ਪਰ ਬਸ਼ਰਤੇ ਇਹ ਆ ਵੀ ਜਿੱਦਾਂ FDA ਇੱਥੇ ਅਮਰੀਕਾ 'ਚ ਆ ਤੇ ਹੋਰ ਵੀ ਕਈ ਮੁਲਕਾਂ ਦੇ ਵਿੱਚ ਉਹਨਾਂ ਦੀਆਂ ਫੂਡ ਐਂਡ ਡਰੱਗ ਜਿਹੜੀਆਂ ਐਡਮਿਨਿਸਟ੍ਰੇਸ਼ਨ ਦੇ ਬਰਾਬਰ ਦੀਆਂ ਸੰਸਥਾਵਾਂ ਹੋਣਗੀਆਂ, ਉਹਨਾਂ ਦੇ ਦੁਆਰਾ ਜੇ ਇਸ ਨੂੰ ਓਕੇ ਕੀਤਾ ਜਾਂਦਾ ਆ, ਅਪਰੂਵ ਕੀਤਾ ਜਾਂਦਾ ਹੈਗਾ ਆ ਜੀ। ਇਸੇ ਤਰ੍ਹਾਂ CDC ਨੇ ਅੱਜ ਅਨਾਉਂਸ ਕੀਤਾ ਹੈਗਾ ਕਿ ਜਿਹੜੀਆਂ ਪ੍ਰੈਗਨੈਂਟ ਲੇਡੀਜ਼ ਹੈਗੀਆਂ ਆ ਉਹ ਵੈਕਸੀਨ ਲਵਾ ਸਕਦੀਆਂ, ਉਹਨਾਂ ਦਾ ਕਿਸੇ ਤਰ੍ਹਾਂ ਦਾ ਵੀ ਜਿਹੜਾ ਆ ਸਾਈਡ ਇਫੈਕਟ ਹੈ ਨਹੀਂ। ਤੇ ਇਸੇ ਤਰ੍ਹਾਂ UK ਦੀ ਗਵਰਨਮੈਂਟ ਨੇ ਵੀ ਕਿਹਾ ਹੈਗਾ ਵੀ ਜਿੰਨੀਆਂ ਸਟੱਡੀਜ਼ ਹੋਈਆਂ ਉਹਦੇ ਵਿੱਚ ਇਹਦਾ ਕੋਈ ਜਿਹੜਾ ਸਾਈਡ ਇਫੈਕਟ ਜਿਹੜਾ ਆ ਕਿਸੇ ਪ੍ਰੈਗਨੈਂਟ ਬੀਬੀ ਨਾਲ ਉਹ ਨਹੀਂ ਹੈਗਾ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅੱਜ ਰੋਬਿਨਹੁੱਡ ਜਿਹੜੀ ਐਪ ਆ ਜਿਹੜੀ ਕਿ ਆਮ ਲੋਕਾਂ ਨੂੰ ਟ੍ਰੇਡਿੰਗ ਕਰਨ ਦੀ ਸਹੂਲਤ ਦਿੰਦੀ ਆ, ਉਸ ਦੇ ਉੱਤੇ ਕਾਫੀ ਜ਼ਿਆਦਾ ਜਿਹੜਾ ਇਸ ਟਾਈਮ ਵਿਵਾਦ ਬਣਿਆ ਹੋਇਆ ਆ। ਉਸ ਨੇ ਕੱਲ ਆਪਣੇ ਜਿਹੜੇ ਯੂਜ਼ਰਸ ਆ ਉਹਨਾਂ ਨੂੰ ਜਿਹੜਾ GameStop, AMC ਉਸ ਦੇ ਜਿਹੜੇ ਸਟਾਕਸ ਆ ਉਸ ਦੀ ਟ੍ਰੇਡਿੰਗ ਕਰਨ ਤੋਂ ਕੁਝ ਸਮੇਂ ਦੇ ਲਈ ਜਿਹੜਾ ਰੋਕ ਦਿੱਤਾ। ਫਿਰ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਬੜੀ ਸੀਮਤ ਸੰਖਿਆ ਦੇ ਵਿੱਚ ਜਿਹੜੇ ਆ ਉਹ ਟ੍ਰੇਡਿੰਗ ਕਰਨ ਦਿੱਤੀ ਤੇ ਕਹਿੰਦੇ ਅੱਜ ਵੀ ਕਈ ਲੋਕਾਂ ਨੇ ਇਹ ਸ਼ਿਕਾਇਤ ਕੀਤੀ ਵੀ ਇਹਨਾਂ ਨੇ ਇਸ ਤਰੀਕੇ ਦੇ ਨਾਲ ਕੀਤਾ ਆ। ਉੱਤੋਂ ਇਸ ਸਿਟਾਡਲ ਕੰਪਨੀ ਦੇ ਨਾਲ ਇਹਨਾਂ ਦੇ ਜਿਹੜੇ ਰਿਲੇਸ਼ਨ ਸਾਹਮਣੇ ਆਏ ਆ, ਇਹ ਉਹੀ ਕੰਪਨੀ ਆ ਸਿਟਾਡਲ ਜਿਨ੍ਹਾਂ ਨੇ ਜਿਹੜੇ GameStop ਕੰਪਨੀ ਆ ਉਸ ਦੇ ਸਟਾਕਸ ਨੂੰ ਸ਼ਾਰਟ ਕਰਨ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਆ। ਤੇ ਜਿੱਦਾਂ ਹੀ GameStop ਦੇ ਜਿਹੜੇ ਸਟਾਕ ਆ ਤਾਂ ਨੂੰ ਜਾਣੇ ਸ਼ੁਰੂ ਹੋਏ ਸੀਗੇ ਤੇ ਰੋਬਿਨਹੁੱਡ ਨੇ ਜਿਹੜੀ ਉਸ ਦੀ ਟ੍ਰੇਡਿੰਗ ਜਿਹੜੀ ਉਹ ਬੰਦ ਕਰ ਦਿੱਤੀ ਆ। ਜੇ ਤੁਸੀਂ ਇਸ ਨੂੰ ਸਿੱਧਾ ਦੇਖੋ, ਕਿਤੇ ਨਾ ਕਿਤੇ ਰੋਬਿਨਹੁੱਡ ਇੱਦਾਂ ਲੱਗ ਰਿਹਾ ਵੀ ਸਿਟਾਡਲ ਦੇ ਇਸ਼ਾਰਿਆਂ ਦੇ ਉੱਤੇ ਜਿਹੜੀ ਉਹ ਚੱਲੀ ਹੈਗੀ ਆ, ਪਰ ਇਹ ਕੋਈ ਪੁਸ਼ਟ ਨਹੀਂ ਹੈਗੀ, ਇਹ ਜਾਂਚ ਤੋਂ ਬਾਅਦ ਦੇ ਵਿੱਚ ਹੀ ਪਤਾ ਲੱਗ ਸਕੇਗਾ। ਪਰ ਇਹ ਆ ਵੀ ਬਹੁਤ ਸਾਰੇ ਲੋਕ ਹੁਣ ਰੋਬਿਨਹੁੱਡ ਤੋਂ, ਇਸ ਐਪ ਤੋਂ ਜਿਹੜੇ ਉਹ ਨਿਰਾਸ਼ ਹੋ ਚੁੱਕੇ ਆ ਤੇ ਇੱਦਾਂ ਲੱਗ ਰਿਹਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਲਈ ਸਮੱਸਿਆ ਜਿਹੜੀ ਉਹ ਮਾੜੀ ਆ ਸਕਦੀ ਆ। ਰਿਪਬਲਿਕਨ ਤੇ ਡੈਮੋਕ੍ਰੇਟ ਦੋਨੋਂ ਹੀ ਤਰਫੋਂ ਦੇ ਜਿਹੜੇ ਰਿਪਰੈਜ਼ੈਂਟੇਟਿਵ ਆ, ਸੈਨੇਟਰਸ ਆ, ਉਹਨਾਂ ਨੇ ਇਸ ਚੀਜ਼ ਦੀ ਜਿਹੜੀ ਆਲੋਚਨਾ ਕੀਤੀ ਸੀਗੀ ਵੀ ਰੋਬਿਨਹੁੱਡ ਨੂੰ ਇਸ ਤਰੀਕੇ ਦੇ ਨਾਲ ਲੋਕਾਂ ਦੀ ਟ੍ਰੇਡਿੰਗ ਜਿਹੜੀ ਆ ਉਹ ਬੰਦ ਨਹੀਂ ਕਰਨੀ ਚਾਹੀਦੀ। ਉਸ ਤੋਂ ਬਾਅਦ ਦੇ ਵਿੱਚ ਅੱਜ ਰੋਬਿਨਹੁੱਡ ਦਾ ਜਿਹੜਾ CEO ਆ ਉਸਨੇ ਕਈ ਥਾਵਾਂ ਤੇ ਜਾ ਕੇ ਇੰਟਰਵਿਊ ਕਰਦੇ ਹੋਏ ਇਹ ਆਖਿਆ, ਮੈਂ ਆਪਣੀ ਕੰਪਨੀ ਨੂੰ ਤੇ ਜਿਹੜੇ ਟ੍ਰੇਡਰਸ ਹੈਗੇ ਆ, ਜਿਹੜੇ ਦੇ ਯੂਜ਼ਰ ਆ, ਉਹਨਾਂ ਨੂੰ ਬਚਾਉਣ ਦੇ ਲਈ ਇਹ ਜਿਹੜੀ ਟ੍ਰੇਡਿੰਗ ਆ ਕੱਲ ਆ ਉਹ ਬੰਦ ਕੀਤੀ ਸੀਗੀ। ਸੋ ਇਹ ਹੁਣ ਦੇਖਣਾ ਹੋਊਗਾ ਵੀ ਉਸ ਦੀ ਕਹੀ ਹੋਈ ਗੱਲ ਤੇ ਜਾਂ ਫਿਰ ਜਦੋਂ ਇਹ ਜਾਂਚ ਜੇ ਹੁੰਦੀ ਆ ਤੇ ਉਸ ਤੋਂ ਬਾਅਦ ਦੇ ਵਿੱਚ ਕੀ ਗੱਲ ਉਹ ਸਾਹਮਣੇ ਆਵੇਗੀ। ਜੀ। ਅਗਲੀ ਖਬਰ ਵੱਲ ਚਲੀਏ, ਜਿਹੜੇ ਪਿਛਲੇ ਦਿਨਾਂ ਦੇ ਵਿੱਚ ਇੰਡੀਆ ਦੇ ਵਿੱਚ ਜੋ ਕੁਝ ਵਾਪਰਿਆ ਕਿਸਾਨਾਂ ਦੇ ਮੁੱਦੇ ਦੇ ਉੱਤੇ ਜਿਹੜੇ ਪ੍ਰੋਟੈਸਟ ਹੋ ਰਹੇ ਆ, ਲਾਲ ਕਿਲ੍ਹੇ ਦੀ ਈਵੈਂਟ ਤੋਂ ਬਾਅਦ ਇੰਡੀਆ ਦਾ ਜਿਹੜਾ ਮੀਡੀਆ ਆ ਉਸਨੇ ਪੂਰੀ ਤਰ੍ਹਾਂ ਜਿਹੜਾ ਆ ਜ਼ਹਿਰ ਘੋਲਿਆ
ਕੱਲਾ ਇੰਡੀਆ ਦੇ ਟੀਵੀ ਸਟੇਸ਼ਨਾਂ ਤੇ ਨਹੀਂ, ਬਾਹਰ ਵੀ ਜਿਹੜੀਆਂ ਉਹਨਾਂ ਦੇ ਖਬਰਾਂ ਹੋਈਆਂ ਪਿਛਲੇ ਦਿਨਾਂ ਦੇ ਵਿੱਚ। ਪਿਛਲੇ 2-3 ਦਿਨ ਪਹਿਲਾਂ ਜਦੋਂ 26 ਤਰੀਕ ਨੂੰ ਪ੍ਰੋਟੈਸਟ ਹੋਇਆ ਸੀ ਸੈਨ ਫਰਾਂਸਿਸਕੋ, ਉਹ ਤੋਂ ਬਾਅਦ ਵੀ ਜਿਹੜੇ ਆ ਉਹਦੇ ਵਿੱਚ ਜਿਹੜੇ ਬਿਆਨ ਆ, ਕੁਛ ਜਿਹੜੇ ਉਹ ਲੋਕ ਆ ਉਹਨਾਂ ਦੇ, ਦੇਖੋ ਉਹ ਇਹ ਕਹਿੰਦੇ ਆ ਵੀ ਦੇਖੋ ਜੀ ਉੱਥੇ ਇੰਡੀਆ ਦਾ ਝੰਡਾ ਪਾੜਤਾ ਤੇ ਉਹਦੀ ਜਗ੍ਹਾ ਤੇ ਜਿਹੜਾ ਖਾਲਿਸਤਾਨ ਦਾ ਝੰਡਾ ਲਾਤਾ, ਤੇ ਨਾਲ ਜਿਹੜਾ ਜਿਸ ਤਰ੍ਹਾਂ ਵੀ ਅਮਰੀਕਾ ਦੇ ਵਿੱਚ ਵਾਈਟ ਹਾਊਸ ਦੇ ਉੱਤੇ ਇੰਸੁਰੈਕਸ਼ਨ ਹੋਇਆ ਸੀ, ਜਿਹਦਾ ਧੱਕਾ ਹੋਇਆ, ਉਸ ਤਰ੍ਹਾਂ ਜਿਹੜਾ ਆ ਸਿੱਖਾਂ ਨੇ ਕੀਤਾ ਹੈਗਾ। ਇੰਨਾ ਜ਼ਿਆਦਾ ਜਿਹੜਾ ਝੂਠ ਬੋਲਿਆ। ਤੇ ਈਵਨ ਕਹਿੰਦੇ ਟਵਿੱਟਰ ਦੇ ਉੱਤੇ ਵੀ 1984 ਐਂਟੀ ਸਿੱਖ ਰਾਇਟਸ ਵਾਲੀਆਂ ਜਿਹੜੀਆਂ ਗੱਲਾਂ ਆ, ਬਹੁਤ ਵੱਡੀ ਗਿਣਤੀ ਦੇ ਵਿੱਚ ਹੋਈਆਂ। 80% ਦੇ ਕਰੀਬ ਕਹਿੰਦੇ ਜਿਹੜੇ ਆ ਟਵੀਟ ਸੀਗੇ ਉਹ ਸਿੱਖਾਂ ਦੇ ਉਲਟ ਸੀਗੇ। ਸੋ ਵੱਖ-ਵੱਖ ਤਰ੍ਹਾਂ ਦੇ ਜਿਹੜੇ ਟਵੀਟ ਲਾਏ ਗਏ ਵੀ ਇੰਦਰਾ ਗਾਂਧੀ ਮਿਸਿੰਗ ਮੀ, ਯੂ ਇੰਡੀਅਨਸ, ਸੌਰੀ ਆਈ ਲੋਸਟ ਦ ਰਿਸਪੈਕਟ ਆਫ ਸਿੱਖਸ, ਜੇ ਉਹ ਇਦਾਂ ਦਾ ਜਿਹੜਾ ਬਕਵਾਸ ਆ ਬਹੁਤ ਜ਼ਿਆਦਾ ਜਿਹੜਾ ਕੀਤਾ ਗਿਆ। ਤੇ ਕੱਲ ਰਾਤੀ ਵੀ ਤੁਸੀਂ ਦੇਖਿਆ ਵੀ ਕਿਸ ਤਰ੍ਹਾਂ ਉੱਥੇ ਜਿਹੜਾ ਸਿੱਖਾਂ ਦੇ ਉੱਤੇ ਜਿਹੜੇ ਪ੍ਰੋਟੈਸਟਰਸ ਹੈਗੇ ਆ ਅਟੈਕ ਕੀਤਾ ਗਿਆ ਹੈਗਾ ਆ। ਸੋ ਆਪਾਂ ਇੱਥੇ ਵੀ ਦੇਖਦੇ ਹਾਂ ਵੀ ਇਮੋਸ਼ਨਲ ਹੋ ਕੇ ਜਿੱਧਰ ਨੂੰ ਜਨਤਾ ਤੁਰੀ ਜਾਂਦੀ, ਸਾਰੇ ਤੁਰੇ ਰਹਿੰਦੇ ਆ। ਕਿੰਨੇ ਪ੍ਰੋਟੈਸਟ ਇੱਥੇ ਹੋਏ ਆ ਵੱਖ-ਵੱਖ ਸ਼ਹਿਰਾਂ 'ਚ। ਪਹਿਲਾਂ ਸਭ ਤੋਂ ਵੱਡਾ ਸੈਨ ਫਰਾਂਸਿਸਕੋ ਹੋਇਆ, ਫਿਰ ਛੋਟੇ-ਛੋਟੇ ਸ਼ਹਿਰਾਂ 'ਚ ਪੂਰੀ ਦਿਹਾੜੀ ਖਰਾਬ ਕਰਦੇ ਆ, ਗੈਸ ਖਰਾਬ ਕਰਦੇ ਆ, ਸਾਰਾ ਸਮਾਂ ਖਰਾਬ ਕਰਦੇ ਆ। ਪਰ ਸਾਨੂੰ ਜਿਹੜੇ ਆ ਆਪਣੇ ਨਿਆਣੇ ਇੱਥੇ ਦੇ ਬੋਰਨ ਆ, ਪੜ੍ਹੇ ਲਿਖੇ ਆ, ਜਿਨ੍ਹਾਂ ਨੂੰ ਟਵੀਟਾਂ ਕਰਨਾ ਆਉਂਦਾ ਆ, ਫੇਸਬੁੱਕ, ਯੂਟਿਊਬ, ਜੋ ਧੱਕਾ ਹੋਇਆ, ਜਿਹੜੀਆਂ ਹੁਣ ਪਿਕਚਰਾਂ ਆ ਰਹੀਆਂ ਹੈਗੀਆਂ, ਕਿੱਦਾਂ ਜ਼ੁਲਮ ਹੋਇਆ ਉੱਥੇ, ਉਹ ਸਾਰਿਆਂ ਦੇ ਨਾਲ ਸ਼ੇਅਰ ਕਰਨਾ ਚਾਹੀਦਾ। ਨਹੀਂ ਤਾਂ ਹੁਣ ਦੇਖੋ ਵੀ ਇੰਡੀਆ ਦੇ ਵਿੱਚ ਤਾਂ ਜਿਹੜਾ ਉਹਨਾਂ ਦਾ ਮੀਡੀਆ ਹੈਗਾ ਹੀ ਆ, ਸਾਰਿਆਂ ਨੂੰ ਪਤਾ ਵੀ 20 ਦੇ ਕਰੀਬ ਟੀਵੀ ਸਟੇਸ਼ਨ ਅੰਬਾਨੀ ਅਡਾਨੀ ਓਨ ਕਰਦੇ ਆ, ਤੇ ਆਪਾਂ ਇੱਥੇ ਅੱਜ ਤੱਕ ਵਗੈਰਾ ਜਾਂ ਹੋਰ ਉਹ ਸਾਰੇ ਟੀਵੀ ਸਟੇਸ਼ਨ ਲਾਇਓ ਵੀ ਆ, ਉਹਨਾਂ ਨੂੰ ਦੇਖੀ ਵੀ ਜਾਂਦੇ ਆ। ਉਹਨਾਂ ਦੇ ਵਿੱਚ ਜਿਹੜੇ ਸੀਰੀਅਲਸ ਆਉਂਦੇ ਆ, ਘਰਾਂ ਦੇ ਵਿੱਚ ਲੜਾਈਆਂ ਪਾਉਂਦੇ, ਉਹ ਵੀ ਦੇਖੀ ਜਾਂਦੇ, ਉਹਨਾਂ ਨੂੰ ਬੰਦ ਨਹੀਂ ਕਰਾਉਂਦੇ ਹੈਗੇ। ਤੇ ਬਾਕੀ ਉਹਨੀ ਅਮਰੀਕਨ ਮੀਡੀਆ ਦੇ ਵਿੱਚ ਵੀ ਜਿਹੜਾ ਬਹੁਤ ਕੁਛ ਜਿਹੜਾ ਝੂਠ ਆ ਉਹ ਬੋਲਣਾ ਸ਼ੁਰੂ ਕਰ ਦਿੱਤਾ ਹੈਗਾ। ਦੇਖੋ ਕਿੱਦਾਂ ਦੇ ਉਹਨੇ ਟਵੀਟ ਕੀਤੇ ਵੀ, ਦੇਖੋ ਮੈਂ ਜੀ ਹਿੰਦੂ ਆ, ਗੁਰਦੁਆਰੇ ਜਾਂਦਾ ਸੀ, ਮੈਂ ਤਾਂ ਇਸ ਇਨਸੀਡੈਂਟ ਤੋਂ ਬਾਅਦ ਜਾਣਾ ਹੀ ਬੰਦ ਕਰਤਾ। ਜਦ ਕਿ ਉੱਥੇ ਦੇ ਹਜ਼ਾਰਾਂ ਨਹੀਂ ਲੱਖਾਂ ਹਿੰਦੂ ਕਹਿ ਰਹੇ ਆ ਵੀ ਆ ਕਰੋਨਾ ਦੇ ਦੌਰਾਨ ਮੋਦੀ ਨੇ ਸਾਡਾ ਬੇੜਾ ਗਰਕ ਕਰਤਾ ਸੀ। ਤੁਰ ਕੇ ਜਨਾਨੀਆਂ ਕਈ ਜਾ ਰਹੀਆਂ ਸੀਆਂ ਜਿਨ੍ਹਾਂ ਨੇ ਬੱਚਿਆਂ ਨੂੰ ਵੀ ਸੜਕਾਂ ਤੇ ਜਨਮ ਦਿੱਤਾ, ਤੇ ਸਾਨੂੰ ਸਿੱਖਾਂ ਨੇ ਜਿਹੜੀਆਂ ਰੋਟੀਆਂ ਦਿੱਤੀਆਂ। ਜਿੱਥੇ ਵੀ ਕਿਤੇ ਸਾਨੂੰ ਨਿਸ਼ਾਨ ਸਾਹਿਬ ਦਿਸਦਾ ਸੀ ਤਾਂ ਪਤਾ ਲੱਗ ਜਾਂਦਾ ਸੀ ਵੀ ਸਾਨੂੰ ਉੱਥੇ ਜਿਹੜਾ ਰੋਟੀ ਆ ਜਾਂ ਲੰਗਰ ਮਿਲ ਜਾਣਾ ਆ। ਸੋ ਜਿੰਨੇ ਵੀ ਆਪਣੇ ਪੰਜਾਬੀ ਰੇਡੀਓ USA ਦੇ ਸਰੋਤੇ ਸੁਣ ਰਹੇ ਆ, ਦੇਖ ਰਹੇ ਆ, ਅਸੀਂ ਇਹ ਨਹੀਂ ਕਹਿੰਦੇ ਵੀ ਝੂਠ ਕਹੋ। ਜੋ ਤੁਹਾਨੂੰ ਸੱਚ ਲੱਗਦਾ ਨਾ, ਉਹ ਇਹ ਜਿਹੜਾ ਹੁਣ ਸੋਸ਼ਲ ਮੀਡੀਆ, ਇਹ ਅਗਲਾ ਯੁੱਗ ਹੈਗਾ ਆ। ਇਹਦੇ ਉੱਤੇ ਬਹੁਤ ਲੋਕ ਜਿਹੜੇ ਜੁੜੇ ਹੋਏ ਆ, ਸੋ ਉਹਨਾਂ ਨੂੰ ਪੂਰਾ ਜਿਹੜਾ ਆ ਪੂਰੀ ਤਰ੍ਹਾਂ ਜਿਹੜੀ ਉੱਥੇ ਹਾਜ਼ਰੀ ਭਰੋ। ਜਿਹੜਾ ਉੱਥੇ ਝੂਠ ਆ ਉਹਨੂੰ ਸੱਚ ਕਰੋ। ਜਿਸ ਤਰ੍ਹਾਂ ਰਾਜ ਕਰਨਵੀਰ ਸਿੰਘ ਜੀ ਤੁਸੀਂ ਦੇਖਿਆ ਹੋਣਾ ਪਿੱਛੇ ਜਿਹੇ, ਹੁਣ ਕੰਗਣਾ ਰਣੌਤ ਜਿਹੜੀ ਆ ਪਹਿਲਾਂ ਬਕਵਾਸ ਬਹੁਤ ਕਰਦੀ ਸੀ ਸਿੱਖਾਂ ਦੇ ਉਲਟ, ਤੇ ਇੱਕ ਮਾਤਾ ਦੇ ਉਲਟ ਵੀ ਉਹਨੇ ਇਦਾਂ ਦਾ ਕੀਤਾ ਸੀ ਵੀ ਇਹ $100 ਦਿਹਾੜੀ ਤੇ ਲੈ ਕੇ ਆਏ ਆ। ਹੁਣ ਉਹ ਕਹਿੰਦੀ ਆ ਵੀ ਮੈਂ ਇੰਦਰਾ ਗਾਂਧੀ ਦਾ ਇੱਕ ਉਹ ਸੀਰੀਅਲ ਸ਼ੁਰੂ ਕਰਨ ਲੱਗੀ ਆ ਇੰਡੀਆ ਗਵਰਨਮੈਂਟ, ਵੀ ਉਹਦੇ ਵਿੱਚ ਮੈਂ ਇੰਦਰਾ ਗਾਂਧੀ ਬਣੂਗੀ। ਤੇ ਉਹਦੇ ਸੰਬੰਧ ਦੇ ਵਿੱਚ ਦਲਜੀਤ ਦੋਸਾਂਝ ਨੇ ਵੀ ਟਵੀਟ ਕੀਤਾ, ਕਹਿੰਦਾ ਵੀ ਬਾਡੀਗਾਰਡ ਕਹਿੰਦਾ ਮੈਂ ਬਣ ਜਾਊਗਾ, ਮੈਂ ਆਫਰ ਕਰਦਾ। ਸੋ ਇਸ ਤਰ੍ਹਾਂ ਸਾਨੂੰ ਐਕਟਿਵ ਹੋਣਾ ਹੈਗਾ ਪੈਣਾ ਆ, ਨਹੀਂ ਤਾਂ ਸ਼ਾਂਤੀ ਕਰਕੇ ਜਿਹੜਾ ਆ ਆਪਾਂ ਦੇਖ ਹੀ ਲਿਆ ਕੀ ਹੋ ਰਿਹਾ ਉੱਥੇ। ਕਿੱਦਾਂ ਉਹਨੀ ਰਾਤੀ ਜਿਹੜੇ ਪੱਥਰ ਮਾਰੇ ਹੈਗੇ ਆ। ਘੱਟੋ ਘੱਟ ਜਿਹੜਾ ਜ਼ੁਲਮ ਹੋ ਰਿਹਾ, ਕੁਛ ਵੀ ਹੋ ਰਿਹਾ, ਉਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿੱਥੇ ਵੀ ਕਰ ਸਕਦੇ ਆ, ਟਵੀਟ ਦੇ ਉੱਤੇ, YouTube ਤੇ, Facebook ਤੇ। ਜਿਹੜੇ ਚੈਨਲ ਵਧੀਆ ਖਬਰ ਲਾਉਂਦੇ ਆ ਉਹਨਾਂ ਨੂੰ ਐਪਰੀਸ਼ੀਏਟ ਕਰੋ, ਉਹਨਾਂ ਦਾ ਧੰਨਵਾਦ ਵੀ ਕਰੋ। ਜਿਹੜੇ ਉਲਟ ਆ ਉਹਨਾਂ ਨੂੰ ਐਕਸਪੋਜ਼ ਵੀ ਕਰੋ। ਬਿਲਕੁਲ ਜੀ, ਬਿਲਕੁਲ। ਇਹ ਚੀਜ਼ ਜੀ ਤਾਂ ਜਿਹੜੀ ਉਹ ਕਰਨੀ ਹੀ ਜਿਹੜੀ ਉਹ ਪੈਣੀ ਆ। ਅੱਜ ਜਿਹੜੀ ਆ ਕਈ ਤਸਵੀਰਾਂ ਜਿਹੜੀਆਂ ਆ ਬਹੁਤ ਉੱਥੇ ਦੀਆਂ ਸਭ ਨੂੰ ਹੀ ਪਤਾ ਆ ਵੀ ਉਹ ਵਾਇਰਲ ਜਿਹੜੀਆਂ ਹੋਈਆਂ, ਜਿਸ ਕਰਕੇ ਫੇਸਬੁੱਕ ਨੇ ਕਈਆਂ ਦੇ ਕਮਿਊਨਿਟੀ ਗਾਈਡਲਾਈਨ ਵਾਇਓਲੇਸ਼ਨ ਵੀ ਜਿਹੜੀ ਆ ਉਹ ਲਾ ਦਿੱਤੀ। ਇੱਥੋਂ ਇਹ ਸਾਫ਼ ਹੀ ਪਤਾ ਲੱਗਦਾ ਹੈ ਵੀ ਕਿਸ ਤਰੀਕੇ ਦੇ ਨਾਲ ਫੇਸਬੁੱਕ ਵੀ ਉਹਨਾਂ ਦੇ ਨਾਲ ਮਿਲ ਜੁਲ ਕੇ ਹੀ ਜਿਹੜਾ ਉਹ ਖੇਡ ਰਿਹਾ ਹੈਗਾ ਆ। ਸੋ ਇਹ ਚੀਜ਼ਾਂ ਦਾ ਜਿਹੜਾ ਆਪਾਂ ਨੂੰ ਸਾਰਿਆਂ ਨੂੰ ਹੀ ਜਿਹੜਾ ਧਿਆਨ ਰੱਖਣ ਦੀ ਜ਼ਰੂਰਤ ਆ ਵੀ ਕੀ ਕੁਛ। ਤੁਸੀਂ ਦੇਖੋ ਵੀ ਕਿੰਨਾ ਧੱਕਾ ਚੱਲ ਰਿਹਾ। ਜਿਹੜੀ ਮੈਂ ਰਿਪੋਰਟ ਪੜ੍ਹ ਰਿਹਾ ਇੱਕ ਨਿਊਜ਼ਪੇਪਰ ਦੀ ਆ, ਇੰਡੀਆ ਤੋਂ ਹੀ ਆ। ਸੋ ਉਹਦੇ ਵਿੱਚ ਇੱਕ ਉੱਥੇ ਰਾਈਟ ਵਿੰਗ, ਜਿੱਦਾਂ ਤੁਸੀਂ ਦੇਖਦੇ ਆ ਵੀ ਇੱਥੇ ਵੀ ਰਾਈਟ ਵਿੰਗ ਮੀਡੀਆ ਬਹੁਤ ਆ, ਜ਼ਹਿਰ ਵਾਲਾ। ਕ੍ਰੀਟਲੀ ਕਰਕੇ ਇੱਕ ਉਹਨਾਂ ਦਾ ਜਿਹੜਾ ਇੱਕ ਵੈਬਸਾਈਟ ਹੈਗਾ ਰਾਈਟ ਵਿੰਗ ਵਾਲਿਆਂ ਦਾ, ਉਹਨਾਂ ਨੇ ਸਰਵੇ ਰਨ ਕੀਤਾ ਵੀ ਤੁਸੀਂ ਇੰਦਰਾ ਗਾਂਧੀ ਨੂੰ ਮਿਸ ਕਰਦੇ ਹੋ। 6300 ਲੋਕਾਂ ਨੇ ਕਹਿੰਦੇ ਵੋਟ ਕੀਤੀ, ਤੇ 81.9% ਲੋਕਾਂ ਨੇ ਕਿਹਾ ਵੀ ਹਾਂ ਅਸੀਂ ਉਹਨੂੰ ਮਿਸ ਕਰਦੇ ਹਾਂ, ਵੀ ਜੇ ਉਹ ਹੁੰਦੀ ਤਾਂ ਉਹ ਸਿੱਖਾਂ ਨੂੰ ਜਿਹੜਾ ਸਬਕ ਆ ਉਹ ਸਿਖਾਉਂਦੀ। ਸੋ ਦੇਖੋ ਇੰਨੀ ਜ਼ਹਿਰ ਜਿਹੜੀ ਆ ਉੱਥੇ ਘੁਲ ਰਹੀ ਹੈਗੀ। ਜੀ ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਯੂਨਾਈਟਿਡ ਏਅਰਲਾਈਨਸ ਉਹਨਾਂ ਨੇ ਇੱਕ ਵਾਰੀ ਫੇਰ ਇਹ ਚੇਤਾਵਨੀ ਜਿਹੜੀ ਦਿੱਤੀ ਆ,
ਕਹਿੰਦੇ ਵੀ ਉਹਨਾਂ ਦੇ ਹਜ਼ਾਰਾਂ ਹੀ ਜਿਹੜੇ EMPLOYEES ਆ ਉਹਨਾਂ ਦੀ ਜੌਬ ਮੁੜ ਦੁਬਾਰਾ ਜਿਹੜੀ ਉਹ ਰਿਸਕ ਦੇ ਉੱਤੇ ਹੈਗੀ ਆ। ਲੇਬਰ ਯੂਨੀਅਨਸ ਤੇ ਉਹਨਾਂ ਨੇ ਇੱਕ ਵਾਰੀ ਫੇਰ ਸਰਕਾਰ ਤੋਂ ਮਦਦ ਦੀ ਗੁਹਾਰ ਲਾਈ ਆ। ਕਹਿੰਦੇ ਵੀ 14,000 EMPLOYEES ਜਿਹੜੀ ਆ ਉਹਨਾਂ ਦੀ ਜੌਬਸ ਖਤਰੇ 'ਚ ਆ ਜਿੱਦਾਂ ਹੀ ਫੈਡਰਲ ਏਡ ਇਸ ਸਪਰਿੰਗ ਦੇ ਵਿੱਚ ਖਤਮ ਹੋ ਜਾਵੇਗੀ। ਯੂਨਾਈਟਿਡ ਤੇ ਅਮਰੀਕਨ ਜਿਹੜੀਆਂ 에ਅਰਲਾਈਨਸ ਆ ਇਹਨਾਂ ਨੇ ਹਜ਼ਾਰਾਂ ਹੀ ਫਰਲੋ ਕੀਤੇ ਹੋਏ ਆਪਣੇ ਜਿਹੜੇ ਵਰਕਰ ਸੀ ਉਹਨਾਂ ਨੂੰ ਇਸ ਐਗਰੀਮੈਂਟ ਦੇ ਤਹਿਤ ਵਾਪਸ ਬੁਲਾਇਆ ਸੀ ਤੇ ਇਹਨਾਂ ਨੂੰ $15 ਬਿਲੀਅਨ ਦੀ ਐਡੀਸ਼ਨਲ ਜਿਹੜੀ ਆ ਉਹ ਸਹਾਇਤਾ ਫੈਡਰਲ ਸਰਕਾਰ ਦੇ ਦੁਆਰਾ ਦਿੱਤੀ ਗਈ ਸੀ, ਜਿਹੜੀ ਹੁਣ ਤਕਰੀਬਨ ਆਈ ਥਿੰਕ ਮਾਰਚ ਤੱਕ ਜਿਹੜੀ ਆ ਉਹ ਚੱਲਣੀ ਆ। ਸੋ ਕੰਪਨੀ ਨੇ ਕਹਿੰਦੇ ਆ ਵੀ ਇਹ ਹੁਣ ਕਾਨੂੰਨ ਉੱਥੇ ਬਣਾ ਦਿੱਤਾ ਆ। ਕਾਨੂੰਨ ਦੇ ਮੁਤਾਬਕ ਉਹਨਾਂ ਨੂੰ ਕਹਿੰਦੇ EMPLOYEES ਨੂੰ ਦੱਸਣਾ ਪਵੇਗਾ ਵੀ ਜੇ ਉਹਨਾਂ ਦੀ ਜੌਬ ਜਿਹੜੀ ਉਹ ਰਿਸਕ ਦੇ ਉੱਤੇ ਹੈਗੀ। ਸੋ ਉਸੇ ਦੇ ਚੱਲਦਿਆਂ ਅੱਜ 14,000 ਜਿਹੜੇ EMPLOYEES ਆ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਦੱਸਿਆ ਗਿਆ ਵੀ ਜਿੱਦਾਂ ਸੈਕਿੰਡ ਰਾਊਂਡ ਆਫ ਫੈਡਰਲ ਏਡ ਐਕਸਪਾਇਰ ਹੋਊਗੀ ਤਾਂ ਇੱਕ ਹਿਸਾਬ ਦੇ ਨਾਲ ਤੁਹਾਡੀ ਜਿਹੜੀ ਜੌਬ ਆ ਉਸ ਨੂੰ ਪੱਕਿਆਂ ਜਿਹੜਾ ਉਹ ਬਾਏ ਹੋ ਜਾਵੇਗਾ। ਉਧਰ ਆਲਰੇਡੀ ਹਵਾਈਅਨ 에ਅਰਲਾਈਨਸ ਆ ਉਹਨਾਂ ਨੇ ਫਰਲੋ ਨੋਟਿਸ ਆਪਣੇ ਸਟਾਫ ਨੂੰ ਜਿਹੜੇ ਆ ਉਹ ਘੱਲ ਦਿੱਤੇ ਆ। ਇਹਦੇ ਨਾਲ ਕਹਿੰਦੇ 900 ਜੌਬਸ ਜਿਹੜੀਆਂ ਆ ਉਹ ਖਤਮ ਹੋ ਸਕਦੀਆਂ ਨੇ। ਸੋ ਇਹ ਚੀਜ਼ਾਂ ਜਿਹੜੀਆਂ ਇਸ ਟਾਈਮ ਸਮੱਸਿਆ ਬਣੀ ਆ। ਕੱਲ ਬੋਇੰਗ ਦੇ ਜਿਹੜੇ ਸੀਗੇ ਉਹ ਦੱਸ ਰਹੇ ਸੀਗੇ ਜਿਹੜੇ CEO ਮੇਨ ਬੰਦੇ ਉਹ ਕਹਿ ਰਹੇ ਵੀ ਜਿੱਦਾਂ ਦੇ ਇਸ ਟਾਈਮ ਟਰੈਵਲਿੰਗ ਦੇ ਆંકੜੇ ਹੈਗੇ ਆ ਜੇ ਵੈਕਸੀਨੇਸ਼ਨ ਤੋਂ ਬਾਅਦ ਜੇ ਸਾਰਾ ਕੁਝ ਠੀਕ ਹੁੰਦਾ ਆ ਤਾਂ ਤਕਰੀਬਨ 3 ਸਾਲ ਲੱਗਣਗੇ 2019 ਦੇ ਆંકੜਿਆਂ ਤੱਕ ਮੁੜ ਦੁਬਾਰਾ ਜਿਹੜਾ ਉਹ ਆਉਣ ਨੂੰ। ਸੋ ਉਨੀ ਦੇਰ ਤੱਕ ਕਾਫੀ ਜਿਹੜੀ ਆ ਮੰਦੀ ਦਾ ਦੌਰ ਖਾਸ ਕਰਕੇ 에ਅਰ ਟਰੈਵਲ ਦੇ ਵਿੱਚ ਉਹ ਰਹਿ ਸਕਦਾ ਹੈ ਕਿਉਂਕਿ ਉਹਨਾਂ ਨੇ ਤਾਂ ਜਹਾਜ਼ ਵੇਚਣੇ ਆ ਤੇ ਜੇ 에ਅਰ ਟਰੈਵਲ ਨਹੀਂ ਹੋਊਗਾ ਤੇ ਜਹਾਜ਼ ਨਹੀਂ ਵਿਕਣਗੇ ਤੇ ਉਹਨਾਂ ਦੀ ਕੰਪਨੀ ਦੇ ਲਈ ਵੀ ਕਾਫੀ ਜ਼ਿਆਦਾ ਮੁਸ਼ਕਲਾਂ ਹੈਗੀਆਂ ਆ। ਇਕੱਲਾ ਉਹੀ ਨਹੀਂ, ਉਹਨਾਂ ਦਾ ਜਿਹੜਾ 737 ਮੈਕਸ 에ਅਰ ਜਹਾਜ਼ ਸੀਗਾ ਉਸ ਦੀਆਂ 2 ਵੱਡੇ ਜਿਹੜੀਆਂ ਦੁਰਘਟਨਾਵਾਂ ਤੋਂ ਬਾਅਦ ਦੇ ਵਿੱਚ 300 ਤੋਂ ਵੱਧ ਲੋਕਾਂ ਦੀਆਂ ਮੌਤਾਂ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਕਾਫੀ ਵੈਸੇ ਵੀ ਭਾਰੀ ਨੁਕਸਾਨ ਝੱਲਣਾ ਪਿਆ ਸੀ। ਜੀ ਅਗਲੀ ਖਬਰ ਲੋਕਲ ਇੱਕ ਫ੍ਰਿਜ਼ਨੋ ਤੋਂ ਦੱਸਦੇ ਜਾਈਏ। ਫ੍ਰਿਜ਼ਨੋ ਏਰੀਆ ਦੇ ਜਿਹੜੇ ਸਕੂਲ ਆ ਈਵਨ ਦੋ ਕਹਿੰਦੇ ਭਈ ਪੂਰੇ ਨਹੀਂ ਖੁੱਲੇ ਹੈਗੇ। 35,000 ਦੇ ਕਰੀਬ ਜਿਹੜੇ ਸਟੂਡੈਂਟਸ ਆ ਉਹ ਪਾਰਟ ਟਾਈਮ ਜਿਹੜੇ ਸਕੂਲ ਅਟੈਂਡ ਕਰ ਰਹੇ ਹੈਗੇ ਆ। ਇਹਨਾਂ ਦੇ ਵਿੱਚੋਂ ਸਿਰਫ 19 ਕੁ ਦੇ ਕਰੀਬ ਜਿਹੜੇ ਕੇਸ ਆ ਥੋੜੇ ਲੱਭੇ ਹੈਗੇ ਆ। ਸੋ ਮੈਜੋਰਿਟੀ 'ਚ ਜਿਹੜਾ ਆ ਉਹ ਵਧੀਆ ਚੱਲ ਰਿਹਾ ਹੈਗਾ ਤੇ ਜਿਹੜੇ ਹੈਲਥ ਆਫੀਸ਼ੀਅਲਸ ਆ ਉਹ ਕਹਿ ਰਹੇ ਆ ਵੀ ਜੇ ਕੈਂਪਸ ਕਮਿਊਨਿਟੀ ਜਿਹੜੇ ਕਾਲਜ ਜਿਹੜੇ ਜਿੰਨੇ ਵੀ ਸਕੂਲ ਆ ਉਹਨਾਂ ਦੇ ਕੈਂਪਸ ਹੈਗੇ ਆ ਉਹ ਪੂਰਾ ਪ੍ਰੋਟੋਕੋਲ ਜਿਹੜਾ ਰੱਖਦੇ ਆ ਡਿਸਟੈਂਸ ਦਾ, ਵੀਅਰਿੰਗ ਮਾਸਕ ਪਾਉਣ ਦਾ ਤੇ ਹੱਥ ਧੋਣ ਵਗੈਰਾ ਦਾ ਜਿਹੜਾ ਸਾਰਾ ਕੁਝ ਤੇ ਕਲੀਨ ਅਪ ਪੂਰਾ ਰੱਖਦੇ ਆ ਤੇ ਉਹਦੇ ਨਾਲ ਜਿਹੜਾ ਆ ਲੱਗਦਾ ਨਹੀਂ ਵੀ ਜਿਹੜੇ ਕਰੋਨਾ ਵਾਇਰਸ ਦਾ ਜ਼ਿਆਦਾ ਅਸਰ ਹੋਊਗਾ ਤੇ 100% ਜਿਹੜਾ ਸੇਫ ਰਹੂਗੇ। ਸੋ ਲੱਗਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸਕੂਲ ਜਿਹੜੇ ਆ ਖਾਸ ਕਰਕੇ ਫ੍ਰਿਜ਼ਨੋ ਏਰੀਏ ਦੇ ਉਹ ਖੋਲਣ ਦੇ ਅਸਾਰ ਹੁਣ ਫੁੱਲ ਟਾਈਮ ਖੋਲਣ ਦੇ ਅਸਾਰ ਦਿਸਦੇ ਹੈਗੇ ਆ। ਜੀ ਫ੍ਰਿਜ਼ਨੋ ਤੋਂ ਹੀ ਅਗਲੀ ਖਬਰ ਆ ਰਹੀ ਹੈ। ਇੱਕ ਮੰਦਭਾਗੀ ਜਿਹੜੀ ਡੈਡਲੀ ਕੋਲੀਜਨ ਹਾਈਵੇ 99 ਜਿਹੜਾ ਡਾਊਨਟਾਊਨ ਹੈਗਾ ਆ ਉਸ ਦੇ ਲਾਗੇ ਜਿਹੜੀ ਉਹ ਹੋਈ ਆ। ਸੋ ਹਾਈਵੇ ਜਿਹੜਾ ਫ੍ਰਿਜ਼ਨੋ ਸਟਰੀਟ ਆ ਉਸ ਦੇ ਲਾਗੇ ਜਿਹੜੀਆਂ ਉਹ ਬੰਦ ਰਿਹਾ ਸੀਗਾ। ਸੋ ਕਹਿੰਦੇ ਵੀ 2 ਪੈਸੰਜਰਸ ਨੂੰ ਹੋਰ ਨੂੰ ਇਸ ਟਰੱਕ ਦੇ ਨਾਲ ਹੋਏ ਐਕਸੀਡੈਂਟ ਦੇ ਵਿੱਚ ਇੰਜਰੀਜ਼ ਜਿਹੜੀਆਂ ਆ ਉਹ ਹੋਈਆਂ ਨੇ। ਸੋ ਇਹ ਕਹਿੰਦੇ ਵੀ ਇੱਕ ਵਹੀਕਲ ਉਹ ਜਿਹੜਾ ਟਰੱਕ ਸੀਗਾ ਉਹ ਓਵਰਟਰਨ ਹੋ ਗਿਆ ਇੰਪੈਕਟ ਤੋਂ ਬਾਅਦ 'ਚ। ਇਹ ਤਕਰੀਬਨ ਅੱਜ 5:30 ਵਜੇ ਜਿਹੜੀ ਇਹ ਘਟਨਾ ਆ ਫ੍ਰਿਜ਼ਨੋ ਸਟਰੀਟ ਦੇ ਲਾਗੇ ਡਾਊਨਟਾਊਨ ਫ੍ਰਿਜ਼ਨੋ ਦੇ ਵਿੱਚ 99 ਹਾਈਵੇ ਦੇ ਉੱਤੇ ਜਿਹੜੀ ਇਹ ਵਾਪਰੀ ਆ। ਆਪਾਂ ਆਲਰੇਡੀ ਜਿਹੜਾ ਹਰਜੋਤ ਸਿੰਘ ਜੀ ਜਾਣਦੇ ਆ ਹਾਈਵੇ 99 ਨੂੰ ਪਹਿਲਾਂ ਹੀ ਕਾਫੀ ਡੈਡਲੀ ਹਾਈਵੇ ਜਿਹੜਾ ਉਹ ਆਖਿਆ ਜਾਂਦਾ। ਉਤੋਂ ਮੀਂਹ ਦੇ ਦਿਨਾਂ ਦੇ ਵਿੱਚ ਜਿੱਦਾਂ ਆਪਾਂ ਪਹਿਲਾਂ ਵੀ ਕਹਿੰਦੇ ਆ ਵੀ ਸਲਿੱਕ ਹੁੰਦਾ। ਹੁਣ ਇਹ ਨਹੀਂ ਪਤਾ ਵੀ ਇਹ ਜਿਹੜਾ ਹੈ ਕਿਉਂ ਵਾਪਰਿਆ ਆ। ਇਹ ਅਸੀਂ ਵੈਸੇ ਹੀ ਤੁਹਾਨੂੰ ਦੱਸ ਰਹੇ ਹਾਂ ਵੀ ਆਪਾਂ ਜ਼ਿਆਦਾ ਜਿਹੜਾ ਉਹ ਧਿਆਨ ਰੱਖੀਏ। ਉਦੋਂ ਜਿਹੜਾ ਇਸ ਨੂੰ ਫਿਰ ਹਾਈਵੇ 41 ਦੇ ਵੱਲ ਨੂੰ ਕਹਿੰਦੇ ਆ ਵੀ ਟ੍ਰੈਫਿਕ ਆ ਉਹ ਡਾਈਵਰਟ ਕਰਨਾ ਪਿਆ ਸੀ ਤੇ ਹੁਣ ਇੱਕ ਜਿਹੜੀ ਲੇਨ ਆ ਉਹ ਖੁੱਲ ਚੁੱਕੀ ਹੋਈ ਆ। ਜੀ ਇਸੇ ਤਰ੍ਹਾਂ ਸੈਕਰਾਮੈਂਟੋ ਦੇ ਵਿੱਚ ਵੀ ਰਾਤੀ ਇੱਕ ਕਹਿੰਦੇ ਕਾਫੀ ਡੈਡਲੀ ਸ਼ੂਟਿੰਗ ਹੋਈ ਆ ਜਿਹਦੇ ਨਾਲ ਇੱਕ ਜਣੇ ਦੀ ਮੌਤ ਹੋਈ ਆ ਤੇ 2 ਜਣਿਆਂ ਦੇ ਸੱਟਾਂ ਵੀ ਲੱਗੀਆਂ ਹੈਗੀਆਂ ਜੀ ਤੇ ਜੀ ਬਿਲਕੁਲ। ਸਮਾਂ ਆਪਣਾ ਸਮਾਪਤੀ ਦੇ ਵੱਲ ਆ। ਉਸ ਤੋਂ ਪਹਿਲਾਂ ਦੱਸ ਦਈਏ ਨੈਸ਼ਨਲ ਪਾਰਕ ਸਰਵਿਸਿਜ਼ ਨੇ ਦੱਸਿਆ ਜਿਹੜਾ ਯੋਸੇਮਿਟੀ ਨੈਸ਼ਨਲ ਪਾਰਕ ਹੈਗਾ ਆ ਆਉਂਦੀ 8 ਫਰਵਰੀ ਤੋਂ ਜਿਨ੍ਹਾਂ ਨੇ ਜੇ ਇੱਕ ਦਿਨ ਵਾਸਤੇ ਵੀ ਉੱਥੇ ਜਾਣਾ ਆ ਤੇ ਉਸ ਦੇ ਲਈ ਉਹਨਾਂ ਨੂੰ ਰਿਜ਼ਰਵ ਕਰਨਾ ਪਊਗਾ ਡੇ ਯੂਜ਼ ਪਾਸ। ਕਹਿੰਦੇ
ਦਹਾਕਿਆਂ ਦੇ ਵਿੱਚ ਸਭ ਤੋਂ ਵਰਸਟ ਵੈਦਰ ਡੈਮੇਜ ਜਿਹੜਾ ਆ ਯੋਸੇਮਿਟੀ ਨੈਸ਼ਨਲ ਪਾਰਕ ਦੇ ਵਿੱਚ ਦੇਖਿਆ ਗਿਆ ਹੈਗਾ ਆ। ਸੋ ਆਲਰੇਡੀ ਉਹਨਾਂ ਨੇ ਸੋਮਵਾਰ ਤੱਕ ਸਟਾਰਮ ਦੇ ਚੱਲਦਿਆਂ ਇਸ ਨੂੰ ਕਲੋਜ਼ਰ ਰੱਖਿਆ ਹੈ, ਉਸ ਤੋਂ ਬਾਅਦ ਦੇ ਵਿੱਚ ਹੋਊਗਾ। ਕੁਛ ਦਿਨ ਪਹਿਲਾਂ ਇੱਕ ਉੱਥੇ ਹਾਈਕਰ ਜਿਹੜੀ ਲਾਪਤਾ ਦੱਸੀ ਗਈ ਸੀਗੀ, ਜ਼ਾਈ ਪਾਰਕ ਸ਼ਾਇਦ ਇਸ ਦਾ ਜਿਹੜਾ ਉਹ ਨਾਮ ਸੌਰੀ ਐਲਿਸ ਜ਼ੂ ਜ਼ਾਈ ਜਿਹੜਾ ਇਸ ਦਾ ਨਾਮ ਦੱਸਿਆ ਗਿਆ ਸੀ, 15 ਜਨਵਰੀ ਤੋਂ ਮਿਸਿੰਗ ਸੀ। ਜਿਹੜਾ 15 ਜਨਵਰੀ ਨੂੰ ਜਿਹੜਾ ਰਿਪੋਰਟ ਕੀਤਾ ਗਿਆ ਸੀਗਾ ਮਿਸਿੰਗ, ਤੇ ਬਾਅਦ ਦੇ ਵਿੱਚ ਇਹ ਪਤਾ ਲੱਗਾ ਵੀ ਇਹ 41 ਸਾਲਾਂ ਦੀ ਜਿਹੜੀ ਬੇਬੀ ਆ ਉਹ ਜਿਹੜੀ ਉਹ ਨਹੀਂ ਬਚ ਸਕੀ, ਉਸ ਦੀ ਜਿਹੜੀ ਉਹ ਮੌਤ ਹੋ ਗਈ ਆ। ਉਸ ਦੀ ਲਾਸ਼ ਜਿਹੜੀ ਉਹ ਬਾਅਦ ਦੇ ਵਿੱਚ ਬਰਾਮਦ ਹੋਈ ਸੀ ਜੀ। ਤੇ ਹਰਜੋਤ ਸਿੰਘ ਜੀ, ਅੱਜ ਸਟਾਕ ਮਾਰਕੀਟ ਦੇ ਬਾਰੇ ਦੱਸ ਜਾਈਏ। ਅੱਜ ਵੀ ਜਿਹੜਾ ਡੈਡਲੀ ਡੇ ਰਿਹਾ ਜਿਹੜਾ ਸਟਾਕਸ ਦੇ ਵਿੱਚ, ਅੱਜ ਜਿਹੜਾ ਡਾਊ ਜੋਨਸ ਆ ਉਸ ਦੇ ਵਿੱਚ 620 ਪੁਆਇੰਟਾਂ ਦੀ ਗਿਰਾਵਟ, 2% ਗਿਰਾਵਟ ਜਿਹੜੀ ਉਹ ਦੇਖੀ ਗਈ। 30,000 ਤੇ ਆંકੜੇ ਤੋਂ ਜਿਹੜਾ ਉਹ ਥੱਲੇ ਆਇਆ ਆ, 29,983 ਦੇ ਉੱਤੇ ਇਹ ਕਲੋਜ਼ ਹੋਇਆ। ਨੈਸਡੈਕ ਦੇ ਵਿੱਚ ਵੀ ਭਾਰੀ ਗਿਰਾਵਟ ਹੋਈ, 266 ਪੁਆਇੰਟ ਇਹ ਥੱਲੇ ਡਿੱਗਾ, 13,071 ਦੇ ਉੱਤੇ ਇਹ ਬੰਦ ਹੋਇਆ। S&P ਦੇ ਵਿੱਚ 73 ਪੁਆਇੰਟ ਡਿੱਗੇ, 3714 ਦੇ ਉੱਤੇ ਇਹ ਕਲੋਜ਼ ਹੋਇਆ। ਸੋਨੇ ਦੀ ਕੀਮਤ $1,846 ਪ੍ਰਤੀ ਆਉਂਸ ਰਹੀ। ਇੱਕ $1 ਦੀ ਕੀਮਤ ਕੈਨੇਡਾ ਦੇ $1 ਤੇ 26 ਸੈਂਟ ਦੇ ਬਰਾਬਰ ਰਹੀ ਆ। ਇੱਕ $1 ਦੀ ਕੀਮਤ ਇੰਡੀਆ ਦੇ ਜਿਹੜੇ ਆ 72 ਰੁਪਏ 91 ਪੈਸੇ ਦੇ ਬਰਾਬਰ ਰਹੀ। ਜੀ, ਤੇ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ ਆ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇ ਕੀ ਜਹੀ ਸਤਿ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ US।